38 ਸਾਲ ਦੇ ਅੰਦਰ ਰਾਜਨੀਤੀ ਵੀ ਬਹੁਤ ਹੋ ਗਈ ਔਰ ਸਰਕਾਰਾਂ ਦਾ ਵੀ ਬੜਾ ਵੱਡਾ ਰੋਲ ਰਿਹਾ ਕਿ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਮਿਲ ਸਕੇ। ਕਮਲਨਾਥ ਦਾ ਨਾਮ ਆਉਂਦਾ ਹੈਗਾ, ਜਗਦੀਸ਼ ਸ਼ੈਟਰ ਜਿਹੜੇ ਹਲੇ ਬਾਹਰ ਹੈਗੇ ਨੇ, ਇਹਨਾਂ ਦੇ ਗਲੇ 'ਚ ਵੀ ਰੱਸੇ ਪਾ ਕੇ ਇਹਨਾਂ ਨੂੰ ਵੀ ਜੇਲ੍ਹਾਂ 'ਚ ਘਸੀਟਿਆ ਜਾਏਗਾ। ਜੇ ਸੱਜਣ ਕੁਮਾਰ ਵਰਗੇ ਅੰਦਰ ਜਾ ਸਕਦੇ ਨੇ ਤੇ ਇਹ ਤੇ ਕੋਈ ਵੀ ਚੀਜ਼ ਨਹੀਂ ਹੈਗੀ। ਇਹ ਵੀ ਤੇ 33 ਸਾਲਾਂ ਤੋਂ ਗੁਨੇਗਾਰ ਉਹ ਵੀ ਉਹਨੇ ਨੇ, ਇਹ ਨਾਮ ਵੱਡੇ ਹੋ ਸਕਦੇ ਨੇ ਮਗਰ ਗੁਨੇਗਾਰ ਤੇ ਸਾਰੇ ਬਰਾਬਰ ਦੇ ਨੇ। 35 ਸਾਲ ਤੱਕ ਕੋਈ ਕਾਰਵਾਈਆਂ ਨਹੀਂ ਹੋਈਆਂ। ਕਾਰਨ ਇਹ ਸੀ ਕਿ ਉਸ ਸਮੇਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੀ, ਉਹਨਾਂ ਦੇ ਆਪਣੇ ਵੈਸਟਡ ਇੰਟਰਸਟ ਸੀ, ਜਿਹਦੇ ਕਰਕੇ ਮੈਂ ਸਮਝਦਾ ਸਿੱਖਾਂ ਨੂੰ ਇਨਸਾਫ ਇੰਨਾ ਲੰਬਾ ਸਮਾਂ ਨਹੀਂ ਮਿਲਿਆ। ਸਾਡੀ ਕੋਸ਼ਿਸ਼ ਇਹ ਹੈ ਕਿ ਚਾਹੇ ਉਹ ਬਿਕਾਰੋ ਹੋਏ, ਚਾਹੇ ਜਮਸ਼ੇਦਪੁਰ ਹੋਏ, ਚਾਹੇ ਹਰਿਆਣਾ ਦੇ ਵਿੱਚ ਹੋਏ, ਅਸੀਂ ਹਰ ਜਗ੍ਹਾ ਦੇ ਉੱਤੇ ਉਹਨਾਂ ਕੇਸਾਂ ਦੀ ਲਗਾਤਾਰ ਪੈਰਵਾਈ ਕਰ ਰਹੇ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਕੇਸਾਂ ਦੇ ਵਿੱਚ ਵੀ ਚੰਗੇ ਰਿਜ਼ਲਟ ਬਹੁਤ ਜਲਦੀ ਆਉਣਗੇ। ਸਾਨੂੰ ਪੂਰਾ ਯਕੀਨ ਹੈ ਕਿ ਜਗਦੀਸ਼ ਟਾਈਟਲਰ ਦੇ ਉੱਤੇ ਵੀ ਚਾਰਜ ਪ੍ਰੂਵ ਕਰਾਵਾਂਗੇ ਔਰ ਉਸ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਾਂਗੇ। ਹਰ ਬੈਠੇ ਹੀ ਉਹ ਬਿਆਨ ਦਿੰਦੇ ਨੇ ਕਿ ਅਸੀਂ ਸਜ਼ਾ ਕਰਾਈ। ਮੈਨੂੰ ਤਾਂ ਸਮਝ ਨਹੀਂ ਆਈ ਕਿ ਜੇ ਉਹਨਾਂ ਦੇ ਬਿਆਨ ਨਾਲ ਦੇਣ ਨਾਲ ਹੀ ਸਜ਼ਾ ਹੋ ਜਾਂਦੀ ਹੈ ਤੇ ਫਿਰ 84 ਲੈ ਕੇ 35 ਸਾਲ ਤੱਕ ਕਿਉਂ ਚੁੱਪ ਰਹੇ ਜੀ? ਇਹਨਾਂ ਨੇ ਕੋਈ ਨਹੀਂ ਕੰਮ ਨਹੀਂ ਕਰਨਾ ਔਰ ਨਾਲ ਵਿੱਚ ਅੜੰਗਾ ਜ਼ਰੂਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਸਿੱਖ ਕੌਮ ਦਾ ਮਸਲਾ ਹੈਗਾ, ਇਹਦੇ ਵਿੱਚ ਸਾਰੇ ਜਿੰਨੀ ਹੋ ਸਕੇ ਸਾਰੇ ਇਸ ਕੇਸ ਨੂੰ ਸਪੋਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਤੁਹਾਨੂੰ ਹੁਣੇ ਦਿਖਾਇਆ ਪ੍ਰੈਸ ਕਾਨਫਰੰਸ ਹੋਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 84 ਦੇ ਮਸਲੇ 'ਚ। ਮਾਫ ਕਰਨਾ, ਹਾਲੇ ਵੀ ਇੱਥੇ ਸੋ ਕਾਲਡ ਮੀਡੀਆ ਜਿਹੜਾ ਉਹਨੂੰ ਦੰਗੇ ਕਹਿੰਦਾ। 84 ਸਿੱਖਾਂ ਦੇ ਕਤਲੇਆਮ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਦਿੱਲੀ ਕਮੇਟੀ ਵੱਲੋਂ ਕੀਤੀ, ਸਾਰੀ ਗੱਲ ਜਾਣਨ ਦੇ ਲਈ ਆਪਾਂ ਹਰਮੀਤ ਸਿੰਘ ਕਾਲਕਾ ਦੇ ਨਾਲ ਜੁੜੇ ਹੈਗੇ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕੀ ਅਪਡੇਟ ਹੈਗੀ ਹੈ ਜੀ? ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜ਼ਮਾਨਤ ਦੇ ਉੱਤੇ ਰੋਕ ਲੱਗ ਗਈ ਹੈਗੀ, ਕੀ ਲੇਟੈਸਟ? ਦੇਖੋ 27 ਅਪ੍ਰੈਲ ਨੂੰ ਸੱਜਣ ਕੁਮਾਰ ਦੇ ਖਿਲਾਫ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ 'ਚੋਂ ਇੱਕ ਕੇਸ ਸੀ ਜਿਹਦੇ ਵਿੱਚ ਉਹਦੇ ਨਾਲ ਉਹਦੀ ਰਿਹਾਈ ਨਹੀਂ ਹੋਣੀ ਸੀ, ਮਗਰ ਉਹਨੂੰ ਉੱਥੇ ਬੇਲ ਦੀ ਗੱਲ ਉੱਠੀ ਔਰ ਸਾਡੇ ਵਿਦਰੋਹਾਂ ਨੇ, ਸਾਡੇ ਜਿਹੜੇ ਆਪੋਜੀਸ਼ਨ ਹੈ, ਬੜਾ ਸ਼ੋਰ ਮਚਾਇਆ ਉਹਦੇ 'ਚ ਕਿ ਦਿੱਲੀ ਕਮੇਟੀ ਦੀ ਇਹਦੇ ਵਿੱਚ ਨਾਕਾਮਯਾਬੀ ਰਹੀ ਹੈ, ਜਿੱਥੇ ਹਾਲਾਂਕਿ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਾਂ। ਕੱਲ੍ਹ ਉਹਦਾ ਜਿਸ ਵਕਤ ਕੇਸ ਲੱਗਿਆ ਉਹਦੇ ਉੱਤੇ ਅਸੀਂ ਪਹਿਰਾ ਦਿੱਤਾ ਪੂਰਾ। ਸਾਡੇ ਵਕੀਲ ਸਾਹਿਬ ਨੇ 2-3 ਦਿਨ ਤੋਂ ਲਗਾਤਾਰ ਉਹਦੇ ਕੇਸ ਦੀ ਪੈਰਵੀ ਕਰਦੇ ਰਹੇ ਨੇ ਔਰ ਕੱਲ੍ਹ ਉਸ ਦੀ ਜਿਹੜੀ ਬੇਲ ਸੀ ਉਹਦੇ ਉੱਤੇ ਸਟੇ ਲੈ ਲਿਆ ਗਿਆ। ਇਸ ਗੱਲ ਨੂੰ, ਕਿਉਂਕਿ ਭਾਵੇਂ ਛੋਟੇ ਤੋਂ ਛੋਟਾ ਕੇਸ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਕਿਸਮ ਦਾ ਉਹਨੂੰ ਰਿਲੀਫ ਨਾ ਮਿਲ ਸਕੇ ਸੱਜਣ ਕੁਮਾਰ ਨੂੰ। ਸੋ ਅੱਜ ਉਹੀ ਪ੍ਰੈਸ ਕਾਨਫਰੰਸ ਕਰਕੇ ਅਸੀਂ ਲੋਕਾਂ ਨੂੰ ਦੱਸਿਆ ਔਰ ਉਨ ਲੋਕਾਂ ਨੂੰ ਖਾਸ ਤੌਰ 'ਤੇ ਜਿਹੜੇ ਹਰ ਗੱਲ ਨੂੰ ਇਸ਼ੂ ਬਣਾਉਂਦੇ ਆ ਔਰ ਦਿੱਲੀ ਕਮੇਟੀ ਨੂੰ ਭੰਨਣ ਦੀ ਗੱਲ ਕਰਦੇ ਆ, ਉਹਨਾਂ ਨੂੰ ਅੱਜ ਜਵਾਬ ਮਿਲਿਆ। ਤੁਸੀਂ ਗੱਲ ਕੀਤੀ, ਮੈਂ ਨਾਮ ਲੈ ਕੇ ਕਹਿੰਦਾ ਮਨਜੀਤ ਸਿੰਘ ਜੀਕੇ ਦੀ ਗੱਲ ਹੋ ਰਹੀ, ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਹੈਗਾ ਸੀ ਕਿ ਜਿਹੜਾ ਇਹ ਸਾਰਾ ਕੇਸ ਚੱਲ ਰਿਹਾ ਹੈਗਾ, ਉਹਨਾਂ ਦੇ ਪੈਟੀਸ਼ਨਰ ਜਿਹੜੇ ਹੈਗੇ ਨੇ ਉਹ ਹੈਗੇ ਨੇ, ਉਹਨਾਂ ਦੇ ਕਰਕੇ ਹੀ ਇਹ ਸਾਰਾ ਕੇਸ ਚੱਲ ਰਿਹਾ। ਤੁਹਾਨੂੰ ਕੀ ਲੱਗਦਾ ਹੈ? ਮਾਫ ਕਰਨਾ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਕ੍ਰੈਡਿਟ ਚਾਹੇ ਹਰਮੀਤ ਸਿੰਘ ਕਾਲਕਾ ਲਵੇ ਜਾਂ ਮਨਜੀਤ ਸਿੰਘ ਜੀਕੇ ਲੈਣ, ਪਰਮਜੀਤ ਸਿੰਘ ਸਰਨਾ ਲੈ। 38 ਸਾਲ ਹੋ ਗਏ ਨੇ, ਇਨਸਾਫ ਨਹੀਂ ਮਿਲ ਪਾਇਆ। ਜੰਗ ਸਿੱਖ ਕੌਮ ਨੂੰ ਲੜਨੀ ਚਾਹੀਦੀ ਸੀ ਕਿ ਉਮਰ ਕੈਦ ਹੋਵੇ ਜਾਂ ਫਾਂਸੀ ਹੋਵੇ, ਅਸੀਂ ਸਿਰਫ ਜ਼ਮਾਨਤਾਂ ਤੱਕ ਹੀ। ਤੁਹਾਨੂੰ ਲੱਗਦਾ ਨਹੀਂ 38 ਸਾਲ ਦੇ ਅੰਦਰ ਰਾਜਨੀਤੀ ਵੀ ਬਹੁਤ ਹੋ ਗਈ ਔਰ ਸਰਕਾਰਾਂ ਦਾ ਵੀ ਬੜਾ ਵੱਡਾ ਰੋਲ ਰਿਹਾ ਕਿ ਕਤਲੇਆਮ ਪੀੜਤਾਂ ਨੂੰ ਇਨਸਾਫ ਨਾ ਮਿਲ ਸਕੇ? ਦੇਖੋ, ਇਹਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਸਰਕਾਰਾਂ ਦੀ ਵੀ ਰਹੀ ਹੈ, ਉਹਦੇ ਵਿੱਚ ਸਾਡੀ ਕਮਿਊਨਿਟੀ ਦੇ, ਸਾਡੇ ਆਪਣੇ ਬੰਦਿਆਂ ਦੀ ਵੀ ਰਹੀ ਹੈ। ਜਿਹੜੀ ਰਾਜਨੀਤੀ ਦੀ ਤੁਸੀਂ ਗੱਲ ਕਰ ਰਹੇ ਹੋ, ਅੱਜ ਸਰਦਾਰ ਮਨਜੀਤ ਸਿੰਘ ਜੀਕੇ ਉਹ ਵੀ ਪ੍ਰੈਸ ਕਾਨਫਰੰਸ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਨਾਲ ਬੈਠ ਕੇ ਕਰਦੇ ਨੇ ਸੱਜਣ ਕੁਮਾਰ ਦੇ ਵੱਲੀ ਗੱਲ ਕਰਨ ਨੂੰ। ਔਰ ਥੋੜ੍ਹੇ ਸਾਲ ਪਹਿਲੇ ਸਰਦਾਰ ਮਨਜੀਤ ਸਿੰਘ ਜੀਕੇ ਹੀ ਕਹਿੰਦੇ ਹੁੰਦੇ ਸੀ ਕਿ ਸਰਦਾਰ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਇਸ ਸਟੇਜਾਂ ਦੇ ਉੱਤੇ 84 ਦੇ ਕਾਤਲਾਂ ਨੂੰ ਸਰੋਪੇ ਦਿੰਦੇ ਰਹੇ ਹੈ ਔਰ ਲੋਕਾਂ ਨੂੰ ਕਹਿੰਦੇ ਰਹੇ ਨੇ ਕਿ ਇੱਥੋਂ 84 ਨੂੰ ਹੁਣ ਭੁੱਲ ਜਾਓ। ਸੋ ਕਿਧਰੇ ਨਾ ਕਿਧਰੇ ਸਟੈਂਡ ਸਾਨੂੰ ਆਪਣੇ ਆਪ ਲੈਣਾ ਪਏਗਾ ਔਰ ਉਹ ਪ੍ਰਬੰਧਕ ਇਹੋ ਜਿਹੇ ਅਗਰ ਵਿੱਚ ਆ ਜਾਣ ਜਿਨ੍ਹਾਂ ਨੇ 12 ਸਾਲ ਗੁਰਦੁਆਰਾ ਕਮੇਟੀ ਦੇ ਉੱਤੇ ਕਾਬਜ਼ ਹੋ ਕੇ ਕੰਮ ਕੀਤਾ ਔਰ ਲੋਕਾਂ ਨੂੰ 84 ਦੇ ਬਾਰੇ ਇੱਕ ਦਿਨ ਵੀ ਗੱਲ ਨਹੀਂ ਕੀਤੀ। ਉੱਥੇ ਦੀ ਸਰਕਾਰ, ਭਾਵੇਂ ਦਿੱਲੀ ਦੀ ਸਰਕਾਰ ਸੀ, ਭਾਵੇਂ ਸੈਂਟਰ ਦੀ ਸਰਕਾਰ ਸੀ, ਜਿਨ੍ਹਾਂ ਦੀ ਸਾਂਠ-ਗਾਂਠ ਰਹੀ ਹੈ, ਮਗਰ ਸਾਂਠ-ਗਾਂਠ ਐਸੀ ਕਰਕੇ ਰਹੀ ਹੈ ਕਿ ਉਹਨਾਂ ਨੇ ਇਹਨਾਂ ਦੇ ਇਸ ਕਰਕੇ ਮੈਂ ਸਮਝਦਾ ਕਿ ਬਖਸ਼ੀ ਹੋਈ ਸੀ ਕਿ ਤੁਸੀਂ ਸਾਡੇ ਖਿਲਾਫ ਕੁਝ ਨਹੀਂ ਬੋਲਣਾ। ਸੋ ਇਸ ਕਰਕੇ ਉਹ ਚੁੱਪ ਰਹੇ ਨੇ ਔਰ ਉਹ ਜਿਹੜਾ ਨੁਕਸਾਨ ਕੌਮ ਨੇ ਝੇਲਿਆ, ਮੈਨੂੰ ਉਮੀਦ ਸਾਨੂੰ ਪੂਰੀ ਜਾਗੀ ਸੀ ਜਿਸ ਵਕਤ ਮੋਦੀ ਸਰਕਾਰ ਆਈ ਸੀ ਔਰ ਉਹਨਾਂ ਨੇ SIT ਬਣਾ ਕੇ ਜਿੰਨੀ ਮਰਮ ਲਗਾਈ ਹੈ ਸਿੱਖਾਂ ਦੇਸ਼ ਦੇ ਉੱਤੇ, ਜਿਹਦੇ ਸੰਜਨ ਘੋਰ ਅੰਦਰ ਗਿਆ, ਉਹਦਾ ਕੋਈ ਅੰਦਾਜ਼ਾ ਨਹੀਂ ਹੈ। ਇਹ ਲੜਾਈ ਅੱਗੇ ਵੀ ਜਾਰੀ ਰਹੇਗੀ ਔਰ ਅਸੀਂ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਵੀ ਜੇਲ੍ਹਾਂ 'ਚ ਜ਼ਰੂਰ ਪਹੁੰਚਾਵਾਂਗੇ। 38 ਸਾਲ ਦੀ ਦੇਰੀ ਦੇ ਅੰਦਰ ਆਪਾਂ ਕਹਿੰਦੇ ਕਾਂਗਰਸ ਦਾ ਮਿਸ਼ਨ ਆਮਦ ਹੈ, ਕਿਉਂਕਿ ਕਾਂਗਰਸ ਕਤਲੇਆਮ ਵਿੱਚ ਸ਼ਾਮਿਲ ਸੀ, ਇਸੇ ਕਰਕੇ ਸਾਨੂੰ ਇਨਸਾਫ ਨਹੀਂ ਮਿਲਿਆ। BJP ਦੀ ਸਰਕਾਰ ਆਈ, ਉਸ ਤੋਂ ਪਹਿਲੇ ਮਿਲੀ ਜੁਲੀ ਸਰਕਾਰਾਂ ਆਈਆਂ। ਤੁਹਾਨੂੰ ਲੱਗਦਾ ਹੈਗਾ ਕਿ ਹੁਣ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ, ਤੁਸੀਂ ਕਹਿ ਕੇ ਅਸੀਂ ਉਮੀਦ ਕਰਨੇ ਹਾਂ, ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ 1-2 ਸਾਲਾਂ ਦੇ ਅੰਦਰ ਜਿਹੜੇ ਕਤਲੇਆਮ ਕਰਨ ਵਾਲੇ ਨੇ, ਅਗਰ ਅਸੀਂ ਨਾਮ ਲਈਏ, ਕਮਲਨਾਥ ਦਾ ਨਾਮ ਆਉਂਦਾ ਹੈਗਾ, ਜਗਦੀਸ਼ ਸ਼ੈਟਰ ਜਿਹੜੇ ਹਲੇ ਬਾਹਰ ਹੈਗੇ ਨੇ, ਇਹਨਾਂ ਦੇ ਗਲੇ 'ਚ ਵੀ ਰੱਸੇ ਪਾ ਕੇ ਇਹਨਾਂ ਨੂੰ ਵੀ ਜੇਲ੍ਹਾਂ 'ਚ ਘਸੀਟਿਆ ਜਾਏਗਾ? ਦੇਖੋ, ਬਿਲਕੁਲ ਜੇ ਸੱਜਣ ਕੁਮਾਰ ਵਰਗੇ ਅੰਦਰ ਜਾ ਸਕਦੇ ਨੇ ਤੇ ਇਹ ਤੇ ਕੋਈ ਵੀ ਚੀਜ਼ ਨਹੀਂ ਹੈਗੀ। ਬਿਲਕੁਲ
ਇਹਦੇ ਉੱਤੇ ਸਾਨੂੰ ਪੂਰੀ ਉਮੀਦ ਹੈ। ਔਰ ਤੁਸੀਂ ਦੇਖਿਆ ਲਗਾਤਾਰ 13 ਬੰਦੇ ਅੱਜ ਕਾਨਪੁਰ ਦੇ ਵਿੱਚ ਅਰੈਸਟ ਹੋਏ ਨੇ। ਇਹ ਵੀ ਤੇ 33 ਸਾਲਾਂ ਤੋਂ ਗੁਨੇਗਾਰ ਉਹ ਵੀ ਉਹਨੇ ਨੇ। ਇਹ ਨਾਮ ਵੱਡੇ ਹੋ ਸਕਦੇ ਨੇ ਮਗਰ ਗੁਨੇਗਾਰ ਤੇ ਸਾਰੇ ਬਰਾਬਰ ਦੇ ਨੇ। ਤੇ ਇਹ 13 ਬੰਦਿਆਂ ਨੂੰ ਹੁਣ ਅਰੈਸਟ ਹੋਣਾ ਇਹ ਵੀ ਇੱਕ ਮੋਦੀ ਸਾਹਿਬ ਦੀ ਸਰਕਾਰ ਦੇ ਕਰਕੇ ਹੀ ਹੋਇਆ। SITਆਂ ਬਣਨ ਕਰਕੇ ਹੋਇਆ। ਯੋਗੀ ਸਾਹਿਬ ਦੀ ਸਰਕਾਰ ਹੈ ਉਹਦੇ ਵਿੱਚ ਕਾਨਪੁਰ ਦੇ ਵਿੱਚ UP ਦੇ ਵਿੱਚ, ਇਸ ਕਰਕੇ ਮੁਮਕਿਨ ਹੋਇਆ। ਸੋ ਸਰਕਾਰਾਂ ਤੋਂ ਸਾਨੂੰ ਪੂਰੀਆਂ ਉਮੀਦਾਂ ਨੇ ਕਿਉਂਕਿ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਦੀ ਹਰ ਜਾਇਜ਼ ਗੱਲ ਨੂੰ ਉਹਨਾਂ ਨੇ ਸਾਡੇ ਨਾਲ ਵਚਨ ਕੀਤੇ ਹੋਏ ਨੇ, ਵਾਅਦੇ ਕੀਤੇ ਹੋਏ ਨੇ ਕਿ ਤੁਹਾਡੀਆਂ ਹਰ ਸਰਕਾਰ ਜਿਹੜੀਆਂ, ਕਿਉਂਕਿ ਬਹੁਤ ਤਸ਼ੱਦਦ ਇਸ ਕੌਮ ਨੇ ਸਹੀ ਹੈ ਔਰ ਸਾਨੂੰ ਪੂਰੇ ਲੱਗਦਾ ਹੈ ਕਿ ਸਾਨੂੰ ਅੱਗੇ ਆਉਣ ਵਾਲਾ ਵੀ ਇਨਸਾਫ ਮਿਲੇਗਾ। ਇੱਕ ਆਖਿਰਲਾ ਸਵਾਲ, UP ਦੀ ਗੱਲ ਕਰਨਾ, UP ਦੇ ਅੰਦਰ ਅਸੀਂ ਤਰੱਕੀ ਦੇਖ ਰਹੇ ਹੈਗੇ ਆ। ਚੈੱਕ ਕ੍ਰੈਡਿਟ ਮਾਫ ਕਰਨਾ, ਮੈਂ ਫਿਰ ਕ੍ਰੈਡਿਟ ਕਿਸੇ ਨੂੰ ਵੀ ਮਿਲੇ। ਕਤਲੇਆਮ ਪੀੜਤਾਂ ਦੀ ਗ੍ਰਿਫਤਾਰੀ, ਕਤਲੇਆਮ ਪੀੜਤ ਕਹਿ ਰਿਹਾ, ਕਤਲੇਆਮ ਕਰਨ ਵਾਲੇ ਜਿਹੜੇ ਕਾਤਲ ਨੇ ਉਹਨਾਂ ਦੀ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਨੇ। ਦਿੱਲੀ ਤੋਂ ਬਾਅਦ UP ਤੋਂ ਬਾਅਦ ਹੋਰ ਵਾਲੀ ਸਟੇਟਾਂ ਦੇ ਅੰਦਰ ਵੀ ਕਿ ਦਿੱਲੀ ਕਮੇਟੀ ਕੋਸ਼ਿਸ਼ ਕਰ ਰਹੀ ਹੈ ਕਿ ਹੋਰ ਸਟੇਟਾਂ ਦੇ ਵਿੱਚ ਕਤਲੇਆਮ ਕਰਨ ਵਾਲੇ ਆ ਜਿਹੜੇ ਸਾਡੇ ਆਰੋਪੀ ਹੈਗੇ ਨੇ ਆਪਾਂ ਉਹਨਾਂ ਨੂੰ ਗ੍ਰਿਫਤਾਰ ਕਰ ਸਕੀਏ। ਦੇਖੋ ਜਿੱਥੇ ਵੀ ਸਾਡੇ ਕੋਲੋਂ ਸਾਡੇ ਕੇਸਿਸ ਆਲਰੇਡੀ ਚੱਲ ਰਹੇ ਨੇ, ਅਸੀਂ ਬਿਲਕੁਲ ਉਹਦੀ ਪੈਰਵੀ ਕਰਾਂਗੇ ਔਰ ਕਰ ਵੀ ਰਹੇ ਹਾਂ। ਮੈਨੂੰ ਜਿੱਥੇ ਤੱਕ ਜ਼ਿੰਮੇਵਾਰੀ ਵਾਲੀ ਗੱਲ ਹੈ, ਅਸੀਂ ਦਿੱਲੀ ਕਮੇਟੀ ਦੇ ਪ੍ਰਬੰਧਕ, ਖਾਲੀ ਗੁਰਦੁਆਰਾ ਕਮੇਟੀ ਦਿੱਲੀ ਦੇ ਨਾਲ ਸੰਬੰਧਿਤ ਨਹੀਂ, ਅਸੀਂ ਹਰ ਉਸ ਸਿੱਖਾਂ ਦੇ ਇਸ਼ੂਜ਼ ਨੂੰ ਚੁੱਕਦੇ ਵੀ ਹਾਂ ਔਰ ਉਸ ਸਿੱਖਾਂ ਦੇ ਇਸ਼ੂਜ਼ ਨੂੰ ਪੂਰੀ ਸੋਲਵ ਕਰਨ ਦੀ क्षमता ਵੀ ਰੱਖਦੇ ਹਾਂ। ਸੋ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਬਾਕੀ ਕੇਸ ਵੀ ਲੜਾਂਗੇ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਆਤਮਾ ਸਿੰਘ ਲੁਬਾਣਾ ਜੀ ਵੀ ਜੁੜੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਮਗਰ ਆਪਾਂ ਜਿਹੜੇ ਜਨਰਲ ਸਕੱਤਰ ਸਾਹਿਬ ਜਗਦੀਪ ਸਿੰਘ ਕਾਲੋਂ ਜੀ ਨੇ, ਲੀਗਲ ਹੈੱਡ ਵੀ ਹੈਗੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨਾਲ ਗੱਲ ਕਰਨਾ। ਗੱਲ ਦੀ ਸ਼ੁਰੂਆਤ ਫਤਿਹ ਦੀ ਸ਼ਾਨ ਕਰਨ। ਜਗਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਗਦੀਪ ਸਿੰਘ ਜੀ, ਆਪਾਂ ਹੁਣ ਇਸ ਪ੍ਰਧਾਨ ਸਾਹਿਬ ਹਰਮੀਤ ਸਿੰਘ ਹੋਰਾਂ ਤੇ ਵੀ ਗੱਲ ਕਰ ਸੀ। 38 ਸਾਲ ਸਾਨੂੰ ਹੋ ਚੁੱਕੇ ਨੇ ਦਿੱਲੀ ਤੋਂ ਬਾਅਦ। ਹੁਣ ਆਪਾਂ ਉਮੀਦ ਕਰ ਰਹੇ ਹਾਂ UP ਦੇ ਅੰਦਰ ਵੀ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਨੇ। ਹੋਰ ਸਟੇਟਾਂ ਦੇ ਅੰਦਰ ਵੀ ਅਸੀਂ ਉਮੀਦ ਕਰੀਏ ਕਿ ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਅੰਦਰ ਹੋਰ ਕੇਸ ਹੋਰ ਸਟੇਟਾਂ ਦੇ ਅੰਦਰ ਵੀ ਓਪਨ ਕੀਤੇ ਜਾ ਰਹੇ ਨੇ ਤਾਂ ਕਿ ਜੋ ਕਤਲੇਆਮ ਕਰਨ ਵਾਲੇ ਨੇ ਉਹਨਾਂ ਨੂੰ ਆਪਾਂ ਜੇਲ੍ਹਾਂ ਦੇ ਪਿੱਛੇ ਦੇਖ ਸਕੀਏ। ਦੇਖੋ, ਸਭ ਤੋਂ ਪਹਿਲਾਂ ਤੇ 35 ਸਾਲ ਨਿਕਲ ਗਏ ਸੀ ਔਰ 35 ਸਾਲ ਤੱਕ ਕੋਈ ਕਾਰਵਾਈਆਂ ਨਹੀਂ ਹੋਈਆਂ। ਕਾਰਨ ਇਹ ਸੀ ਕਿ ਉਸ ਸਮੇਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੀ ਉਹਨਾਂ ਦੇ ਆਪਣੇ ਵੈਸਟਡ ਇੰਟਰਸਟ ਸੀ, ਜਿਹਦੇ ਕਰਕੇ ਮੈਂ ਸਮਝਦਾ ਸਿੱਖਾਂ ਨੂੰ ਇਨਸਾਫ ਇੰਨਾ ਲੰਬਾ ਸਮਾਂ ਨਹੀਂ ਮਿਲਿਆ। ਉਸ ਸਮੇਂ ਦੀ ਕਾਂਗਰਸ ਸਰਕਾਰ ਜਿਨ੍ਹਾਂ ਦੇ ਨਾਲ ਹੈਂਡ ਇਨ ਗਲਵ ਸੀ, ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ 2018 ਤੋਂ ਲਗਾਤਾਰ ਜਿਸ ਤਰੀਕੇ ਦੇ ਨਾਲ ਕੇਸਾਂ ਦੀ ਪੈਰਵਾਈ ਕੀਤੀ ਗਈ, ਉਸ ਦਾ ਰਿਜ਼ਲਟ ਇਹ ਆਇਆ ਕਿ ਸੱਜਣ ਕੁਮਾਰ ਉਮਰ ਕੈਦ ਹੋਈ। ਉਸ ਤੋਂ ਬਾਅਦ ਨਰੇਸ਼ ਸ਼ਰਾਵਤ ਉਹਨਾਂ ਨੂੰ ਜਿਹੜੀ ਸਜ਼ਾ ਹੋਈ। ਇਸੇ ਤਰ੍ਹਾਂ ਹੀ ਜਿਹੜੇ ਹੋਰ ਕੇਸ ਸੀ ਜਿਹੜੇ ਕਿ ਟਰੇਸ ਹੀ ਨਹੀਂ ਹੋ ਰਹੇ ਸੀ, ਉਹਨਾਂ ਦੀ ਚਾਰਜ ਸ਼ੀਟ ਫਾਈਲ ਹੋਈ। ਉਸ ਦੀਆਂ ਹੁਣ ਗਵਾਹੀਆਂ ਚੱਲ ਰਹੀਆਂ। 1.5 ਸਾਲ 2 ਸਾਲ ਜੋ ਕਰੋਨਾ ਦੇ ਨਿਕਲ ਗਏ, ਜਿਹਦੇ ਕਰਕੇ ਕੇਸ ਲੇਟ ਹੋ ਗਏ, ਨਹੀਂ ਤੇ ਹੁਣ ਤੱਕ ਹੋਰ ਬਹੁਤ ਸਾਰੇ ਕੇਸਿਸ ਦੇ ਵਿੱਚ ਜਿਹੜੀ ਆ ਸਜ਼ਾ ਹੋ ਚੁੱਕੀ ਹੋਣੀ ਸੀ। ਪਰ ਅਸੀਂ ਲਗਾਤਾਰ ਉਸ ਦੇ ਉੱਤੇ ਪਰਸਿਊ ਕਰ ਰਹੇ ਹਾਂ ਔਰ ਲੇਟੈਸਟ ਜੋ SIT ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ ਪਟੀਸ਼ਨ ਦੇ ਮਾਧਿਅਮ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਬਣਾਈ ਸੀ, ਉਸ ਦੇ ਵਿੱਚ UP ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਏ ਨੇ। 72 ਲੋਕ ਉਹਦੇ ਵਿੱਚ ਨਾਮਜ਼ਦ ਹੋਏ, ਚਾਰਜ ਸ਼ੀਟ ਹੋਏ, ਜਿਹਦੇ ਵਿੱਚੋਂ 11 ਪਹਿਲੇ ਅਰੈਸਟ ਹੋ ਗਏ ਸੀ, 2 ਕੱਲ੍ਹ ਅਰੈਸਟ ਹੋਏ ਆ, 13 ਲੋਕ ਉਹਦੇ 'ਚ ਅਰੈਸਟ ਹੋ ਚੁੱਕੇ ਆ। ਬਾਕੀ ਜਿਹੜੇ ਬੈਲੈਂਸ ਜਿਹੜੇ ਰਹਿ ਗਏ ਆ ਉਹ ਕੁਝ ਭਗੌੜੇ ਹੋਏ ਆ, ਕੁਝ ਇੱਧਰ ਉੱਧਰ ਐਬਸਕੌਂਡਿੰਗ ਹੈ, ਤੇ ਉਹਨਾਂ ਦੇ ਉੱਤੇ ਵੀ ਅਸੀਂ ਲਗਾਤਾਰ ਪੁਲਿਸ ਦੇ ਨਾਲ ਮਿਲ ਜੁਲ ਕੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਨੂੰ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਭੇਜਿਆ ਜਾਏ। ਜਿੱਥੋਂ ਤੱਕ ਬਾਕੀ ਸਟੇਟਾਂ ਦੇ ਕੇਸ ਹੈ, ਉਹਨਾਂ ਦੇ ਵਿੱਚ ਬਹੁਤ ਸਾਰੇ ਕੇਸ ਐਸੇ ਆ ਜਿਹੜੇ ਕਲੋਜ਼ ਕਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਕੋਈ ਗਵਾਹ ਹੀ ਨਹੀਂ ਸੀ, ਕੋਈ ਵਿਟਨੈਸ ਹੀ ਨਹੀਂ ਸੀ। ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਚਾਹੇ ਉਹ ਬਿਕਾਰੋ ਹੋਏ, ਚਾਹੇ ਜਮਸ਼ੇਦਪੁਰ ਹੋਏ, ਚਾਹੇ ਹਰਿਆਣਾ ਦੇ ਵਿੱਚ ਹੋਏ, ਅਸੀਂ ਹਰ ਜਗ੍ਹਾ ਦੇ ਉੱਤੇ ਉਹਨਾਂ ਕੇਸਾਂ ਦੀ ਲਗਾਤਾਰ ਪੈਰਵਾਈ ਕਰ ਰਹੇ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਕੇਸਾਂ ਦੇ ਵਿੱਚ ਵੀ ਚੰਗੇ ਰਿਜ਼ਲਟ ਬਹੁਤ ਜਲਦੀ ਆਉਣਗੇ। 2 ਵੱਡੇ ਚਿਹਰੇ ਕਮਲਨਾਥ ਔਰ ਜਗਦੀਸ਼ ਟਾਈਟਲਰ ਹਲੇ ਜੇਲ੍ਹ ਦੀ ਸਿੱਖਿਆ ਚੋਂ ਬਾਹਰ ਹੈਗੇ ਨੇ। ਕਤਲੇਆਮ ਪੀੜਤਾਂ ਦੀ ਕਲੋਨੀ 'ਚ ਅਸੀਂ ਇੰਟਰਵਿਊ ਕਰਨੇ, ਸਾਰੇ ਨਾਮ ਲੈਂਦੇ ਨੇ। ਜਗਦੀਸ਼ ਟਾਈਟਲਰ ਵੀ ਕਾਤਲਾਂ ਦੇ ਵਿੱਚ ਸੀ, ਕਮਲਨਾਥ ਵੀ ਸੀ। ਇਹ ਕਦੋਂ ਆਣਗੇ ਜੇਲ੍ਹਾਂ ਦੇ ਅੰਦਰ? ਇਹਨਾਂ ਨੂੰ ਕਦੋਂ ਘਸੀਟਿਆ ਜਾਏਗਾ ਇਨਸਾਫ ਦੀ ਜੰਗ ਦੇ ਵਿੱਚ? ਮੈਂ ਜਿਵੇਂ ਪਹਿਲੇ ਜ਼ਿਕਰ ਕੀਤਾ ਕਿ ਕਰੋਨਾ ਦੇ ਕਰਕੇ 2 ਸਾਲ ਜਿਹੜੀ ਆ ਕੋਈ ਕਾਰਵਾਈ ਨਹੀਂ ਹੋ ਪਾਈ, ਕਿਉਂਕਿ ਕਚਹਿਰੀਆਂ ਦੇ ਵਿੱਚ, ਕੋਰਟਾਂ ਦੇ ਵਿੱਚ ਐਵੀਡੈਂਸ ਨਹੀਂ ਹੋਈ। ਹੁਣ ਫਿਰ ਜਗਦੀਸ਼ ਟਾਈਟਲਰ ਦਾ ਜਿਹੜਾ ਕੇਸ ਹੈ ਉਸ ਦੀ ਲਗਾਤਾਰ ਪੈਰਵਾਈ ਹੋ ਰਹੀ ਹੈ। CBI ਵੱਲੋਂ ਇੰਟਰਮ ਜਿਹੜੀ ਸਟੇਟਸ ਰਿਪੋਰਟ ਹੈ ਉਹ ਫਾਈਲ ਕੀਤੀ ਗਈ ਆ, ਫਾਈਨਲ ਰਿਪੋਰਟ ਫਾਈਲ ਹੋਣੀ ਆ। ਉਸ ਤੋਂ ਬਾਅਦ ਉਸ ਦੇ ਉੱਤੇ ਵੀ ਜਿਹੜਾ ਸਜ਼ਾ ਜਿਹੜੀ ਆ, ਸਾਨੂੰ ਪੂਰਾ ਯਕੀਨ ਹੈ ਕਿ ਜਗਦੀਸ਼ ਟਾਈਟਲਰ ਦੇ ਉੱਤੇ ਵੀ ਚਾਰਜ ਪ੍ਰੂਵ ਕਰਾਵਾਂਗੇ ਔਰ ਉਸ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਾਂਗੇ। ਜਿੱਥੋਂ ਤੱਕ ਕਮਲਨਾਥ ਦੀ ਗੱਲ ਹੈ, ਕਮਲਨਾਥ ਨੂੰ ਕਿਉਂਕਿ ਕਲੀਨ ਚਿੱਟ ਦਿੱਤੀ ਗਈ, ਉਸ ਦੀ FIR ਕਲੋਜ਼ ਕਰ ਦਿੱਤੀ ਗਈ। ਉਸ ਦਾ FIR ਦੇ ਵਿੱਚ ਨਾਮ ਨਹੀਂ ਪਾਇਆ ਗਿਆ ਕਿਉਂਕਿ ਮੌਜੂਦਾ ਉਸ ਸਮੇਂ ਦੀ ਸਰਕਾਰ ਜਿਹੜੀ ਸੀ, ਕਾਂਗਰਸ ਸਰਕਾਰ ਸੀ, ਸ਼ੈਲਟਰ ਸੀ। ਲੇਕਿਨ ਅਸੀਂ ਇਹ ਕੋਸ਼ਿਸ਼ ਕੀਤੀ, ਹੋਮ ਮਿਨਿਸਟਰੀ ਕੋਲੋਂ ਅਸੀਂ ਰਿਕੁਐਸਟ ਕੀਤੀ, ਉਹਦੀ SIT ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਫਿਰ ਅਸੀਂ ਦਿੱਲੀ ਹਾਈ ਕੋਰਟ ਦੇ ਵਿੱਚ ਮੂਵ ਕੀਤਾ
ਦਿੱਲੀ ਹਾਈ ਕੋਰਟ ਦੇ ਵਿੱਚ ਕਮਲਨਾਥ ਦੀ ਐਪਲੀਕੇਸ਼ਨ ਦੇ ਉੱਤੇ ਲਾਸਟ ਡੇਟ ਦੇ ਉੱਤੇ ਸਟੇਟਸ ਰਿਪੋਰਟ ਮੰਗੀ ਗਈ ਆ। ਹੁਣ SIT ਨੇ ਸਟੇਟਸ ਰਿਪੋਰਟ ਫਾਈਲ ਕਰਨੀ ਹੈ ਕਿ ਹੁਣ ਤੱਕ ਕਮਲਨਾਥ ਦੀ ਕੇਸ ਦੇ ਵਿੱਚ ਕੀ ਹੋਇਆ। ਉਸ ਦੀ ਸਟੇਟਸ ਰਿਪੋਰਟ ਫਾਈਲ ਕਰਨ ਤੋਂ ਬਾਅਦ ਲਗਾਤਾਰ ਉਸ ਦੀ ਅੱਗੇ ਪੈਰਵਾਈ ਹੋਏਗੀ। ਥੋੜਾ ਟਾਈਮ ਜ਼ਰੂਰ ਲੱਗੇਗਾ, ਪਰ ਸਾਨੂੰ ਯਕੀਨ ਹੈ ਕਿ ਚਾਹੇ ਉਹ ਜਗਦੀਸ਼ ਟਾਈਟਲਰ ਹੋਏ, ਕਮਲਨਾਥ ਹੋਏ, ਉਹ ਵੀ ਸਲਾਖਾਂ ਦੇ ਪਿੱਛੇ ਜ਼ਰੂਰ ਜਾਣਗੇ। ਇੱਕ ਅਖੀਰਲਾ ਸਵਾਲ, ਤੁਹਾਡੇ ਔਰ ਸਾਹਿਬ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਕੱਲ ਫੋਟੋਆਂ ਨਸ਼ਰ ਹੋਈਆਂ ਨੇ। ਅਮਿਤ ਸ਼ਾਹ ਹੋਮ ਮਿਨਿਸਟਰ ਹੈਗੇ ਨੇ, ਤੁਹਾਡੀ ਉਹਨਾਂ ਨਾਲ ਮੁਲਾਕਾਤ ਹੋਈ ਹੈ, ਸਿੱਖ ਮਸਲਿਆਂ ਦੇ ਉੱਤੇ ਗੱਲਬਾਤ ਹੋਈ ਹੈ। 84 ਦੇ ਇਨਸਾਫ ਦੇ ਉੱਤੇ ਤੁਹਾਨੂੰ ਲੱਗਦਾ ਸ਼੍ਰੀ ਅਮਿਤ ਸ਼ਾਹ ਦੇ ਨਾਲ ਗੱਲ ਕਰਕੇ ਸਿੱਖ ਕੌਮ ਨੂੰ ਕੁਝ ਫਾਇਦਾ ਹੋ ਪਾਏਗਾ ਕਤਲਾਂ ਪੀੜਤਾਂ ਦੇ ਲਈ ਹੱਕ ਦੇ ਅੰਦਰ? ਮੈਂ ਸਮਝਦਾ ਕਿ ਇਹ ਪਹਿਲੇ ਗ੍ਰਹਿ ਮੰਤਰੀ ਹੈ ਜੋ ਕਿ ਸਿੱਖਾਂ ਦੇ ਹੱਕ ਵਿੱਚ ਹੈ। ਜਿਹੜੀ ਵੀ ਗੱਲ ਅਸੀਂ ਜਿੰਨੀ ਵਾਰੀ ਵੀ ਉਹਨਾਂ ਨੂੰ ਮਿਲੇ ਆ, ਜਦੋਂ ਵੀ ਗੱਲ ਕੀਤੀ ਆ, ਉਹਨਾਂ ਦਾ ਬਹੁਤ ਪੋਜ਼ਿਟਿਵ ਰਿਸਪੌਂਸ ਰਿਹਾ। ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਗੱਲ ਨੂੰ ਪਹਿਲੀ ਵਾਰੀ ਹਿੰਦੁਸਤਾਨ ਦੀ ਸਰਕਾਰ ਬਤੌਰ ਗ੍ਰਹਿ ਮੰਤਰੀ ਐਕਨੋਲਜ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਵਜ੍ਹਾ ਦੇ ਕਰਕੇ ਇਹ ਹਿੰਦੁਸਤਾਨ ਬਚਿਆ, ਸੰਸਕ੍ਰਿਤੀ ਬਚੀ। ਲਾਲ ਕਿਲ੍ਹੇ ਦੇ ਉੱਤੇ ਉਹਨਾਂ ਨੇ ਇਹ ਗੱਲ ਪਬਲਿਕਲੀ ਅਨਾਉਂਸ ਕੀਤੀ। ਅਸੀਂ ਜਦੋਂ ਮੀਟਿੰਗ ਕੀਤੀ ਆ, ਪਹਿਲੇ ਮੀਟਿੰਗਾਂ ਦੇ ਵਿੱਚ ਵੀ ਉਹ ਹਮੇਸ਼ਾ ਇਹ ਗੱਲ ਕਰਦੇ ਆ ਕਿ ਸਿੱਖਾਂ ਦੇ ਕਰਕੇ ਹੀ ਇਸ ਦੇਸ਼ ਦੀ ਜਿਹੜੀ ਅੱਜ ਹੋਂਦ ਹੈ। ਸੋ ਉਹ ਬੜੇ ਸੰਜੀਦਗੀ ਦੇ ਨਾਲ ਸਾਡੇ ਮਸਲਿਆਂ ਦੇ ਉੱਤੇ ਵਿਚਾਰ ਕਰਦੇ ਆ। ਕੱਲ ਵੀ ਅਸੀਂ ਮੀਟਿੰਗ ਕੀਤੀ ਆ, ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ, ਔਰ ਅਸੀਂ ਆਪਣੀਆਂ ਮੰਗਾਂ ਵੀ ਉਹਨਾਂ ਦੇ ਅੱਗੇ ਰੱਖੀਆਂ। ਅਸੀਂ ਉਹਨਾਂ ਨੂੰ ਯੂਨੀਵਰਸਿਟੀ ਦੀ ਗੱਲ ਵੀ ਕੀਤੀ ਆ, ਜਿਹੜੀ ਕਿ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਨੂੰ ਤੁਰੰਤ ਆਪਣੀ ਰਿਪਰੈਜ਼ੈਂਟੇਸ਼ਨ ਦਿਓ ਔਰ ਅਸੀਂ ਇਹਦੇ ਉੱਤੇ ਵਿਚਾਰ ਕਰਾਂਗੇ ਔਰ ਪੋਜ਼ਿਟਿਵ ਫੈਸਲਾ ਆਏਗਾ। ਅੱਜ ਅਸੀਂ ਆਪਣੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਅਸੀਂ ਸਵੇਰੇ ਤਿਆਰ ਕਰ ਲਈ ਆ, ਅਸੀਂ ਭਿਜਵਾ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਇਹਦੇ ਉੱਤੇ ਪੋਜ਼ਿਟਿਵ ਫੈਸਲਾ ਆਏਗਾ। ਬਾਕੀ ਅਸੀਂ ਬੰਦੀ ਸਿੱਖਾਂ ਦੀ ਵੀ ਗੱਲ ਕੀਤੀ ਆ, ਉਹਦੇ ਉੱਤੇ ਵੀ ਸਾਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ। ਅਸੀਂ ਨਿਰੰਤਰ ਹੋਮ ਮੰਤਰੀ ਜੀ ਦੇ ਗ੍ਰਹਿ ਮੰਤਰੀ ਜੀ ਦੇ ਟੱਚ 'ਚ ਹਾਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਗ੍ਰਹਿ ਮੰਤਰੀ ਜੀ ਬਹੁਤ ਸਾਰੇ ਸਿੱਖ ਮਸਲੇ ਜਿਹੜੇ ਆ ਉਹ ਹੱਲ ਕਰਨਗੇ। ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦਿੱਲੀ ਕਮੇਟੀ ਦੇ ਰਾਹੀਂ ਕੋਈ ਵੱਡਾ ਖੁਲਾਸਾ ਕਹਿ ਲਈਏ ਕਿ ਵੱਡੀ ਘੋਸ਼ਣਾ ਸਿੱਖ ਕੌਮ ਦੇ ਹੱਕ ਦੇ ਅੰਦਰ ਕੀਤੀ ਜਾਏਗੀ। ਜੀ ਬਿਲਕੁਲ ਜੀ, ਸਾਨੂੰ ਪੂਰੀ ਉਮੀਦ ਹੈ ਔਰ ਖਾਸ ਕਰਕੇ ਜਿੱਥੋਂ ਅਸੀਂ ਯੂਨੀਵਰਸਿਟੀ ਦੀ ਗੱਲ ਕਰੀਏ, ਇਹਦੇ ਉੱਤੇ ਉਹ ਬਹੁਤ ਪੋਜ਼ਿਟਿਵ ਸੀ ਔਰ ਅਸੀਂ ਅੱਜ ਆਪਣੀ ਰਿਪਰੈਜ਼ੈਂਟੇਸ਼ਨ ਦੇ ਰਹੇ ਹਾਂ। ਸਾਨੂੰ ਉਮੀਦ ਹੈ ਕਿ ਜਲਦੀ ਉਸ ਦਾ ਫੈਸਲਾ ਆਏਗਾ। ਬਹੁਤ ਬਹੁਤ ਧੰਨਵਾਦ। ਸੰਗਤ ਜੀ, ਐਸਐਨ ਸਰਦਾਰ ਜਗਦੀਪ ਸਿੰਘ ਕਾਲੋ ਜਿਹੜੇ ਜਨਰਲ ਸਕੱਤਰ ਨੇ ਔਰ ਲੀਡਰ ਕਹੀਏ ਲੀਗਲ ਪ੍ਰਮੁੱਖ ਹੈਗੇ ਨੇ। ਮੈਂ ਆਤਮਾ ਸਿੰਘ ਲੁਬਾਣਾ ਜੀ ਨੂੰ ਬੇਨਤੀ ਕਰਾਂ ਕਿ ਇੱਧਰ ਆ ਜਾਣ ਔਰ ਗੱਲ ਦੀ ਸ਼ੁਰੂਆਤ ਦੀ ਸਾਂਝ ਕਰਨ। ਆਤਮਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੱਸ ਦਈਏ ਕੱਲ ਜਦੋਂ ਕੋਰਟ ਦੀ ਤਾਰੀਖ ਸੀ ਤੇ ਇਹਨਾਂ ਦਾ ਸਭ ਤੋਂ ਵੱਡੀ ਗੱਲ ਦੱਸ ਦਿਆਂ, ਇਹ ਉੱਥੇ ਮੌਜੂਦ ਸੀ ਦਿੱਲੀ ਕਮੇਟੀ ਦੇ ਵੱਲੋਂ। ਦਿੱਲੀ ਕਮੇਟੀ ਦਾ ਵਫਦ ਜਿਹੜੇ ਵਕੀਲ ਵਗੈਰਾ ਸਨ ਉਹ ਤੇ ਸੀ, ਮਗਰ ਇਹਨਾਂ ਦੀ ਕੱਲ ਝੜਪ ਹੁੰਦੀ ਹੈਗੀ ਹੈ। ਜਿਹੜੇ ਸੱਜਣ ਕੁਮਾਰ ਦੇ ਸਿਕਿਉਰਿਟੀ ਵਾਲੇ ਨੇ, ਉਹ ਸਾਰਾ ਮੈਟਰ ਜਿਹੜਾ ਹੈਗਾ ਆਪਾਂ ਨੂੰ ਪੁੱਛਣਾ ਕੀ ਹੋਇਆ ਸੀ ਕੱਲ ਕੋਰਟ ਦੇ ਅੰਦਰ। ਤੁਹਾਡੀ ਉਹਨਾਂ ਦੀ ਸਿਕਿਉਰਿਟੀ ਦੇ ਨਾਲ ਬਹਿਸ ਹੋਈ, ਤੁਹਾਨੂੰ ਕੋਰਟ ਚੋਂ ਬਾਹਰ ਕੱਢਣ ਦੀ ਗੱਲਾਂ, ਕੀ ਸਾਰਾ ਮੈਟਰ ਹੈਗਾ ਸੀ? ਦੇਖੋ ਜੀ, ਪਿਛਲੇ ਮਹੀਨੇ ਜੁਲਾਈ ਨੂੰ 6 ਜੁਲਾਈ ਦੀ ਆਪਣੇ 6 ਜੂਨ ਦੀ ਡੇਟ ਸੀਗੀ। ਉਸ ਟਾਈਮ ਵੀ ਮੇਰੀ ਉਹਨਾਂ ਨਾਲ ਬਹਿਸ ਹੋਈ ਸੀਗੀ ਔਰ ਮੈਨੂੰ ਜਾਣ ਤੋਂ ਅੰਦਰ ਮਨਾ ਕਰ ਰਹੇ ਸੀਗੇ। ਲੇਕਿਨ ਕੱਲ 4 ਤਰੀਕ ਨੂੰ ਵੀ ਉੱਥੇ 4, 5, 6 ਅੱਜ ਵੀ ਡੇਟ ਕੋਰਟ ਦਾ ਕੇਸ ਚੱਲ ਰਿਹਾ ਹੈਗਾ। ਤਿੰਨੋਂ ਦਿਨ ਲਗਾਤਾਰ ਸੱਜਣ ਕੁਮਾਰ ਦੇ 2 ਕੇਸ ਚੱਲ ਰਹੇ ਨੇ। ਔਰ ਕੱਲ ਮੈਂ ਜਦੋਂ ਉੱਥੇ ਕੋਰਟ 'ਚ ਗਿਆ ਤੇ ਉਹਨਾਂ ਨੇ ਵਕੀਲ, ਉਹਨਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਨੇ ਮੈਨੂੰ ਅੰਦਰ ਜਾਣ ਤੋਂ ਰੋਕਣ ਲੱਗ ਗਏ। ਮੈਂ ਕਿਹਾ ਜੀ ਵੀ ਕੀ ਹੋ ਗਿਆ ਜੀ ਅੱਜ ਤੁਹਾਨੂੰ, ਤੇ ਮੈਨੂੰ ਕਿਉਂ ਨਹੀਂ ਜਾ ਰਹੇ? ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਕੇਸ ਦੇਖ ਰਹੇ ਹਾਂ ਔਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਕੇਸ ਵਿੱਚ ਕੀ ਹੋ ਰਿਹਾ, ਕੀ ਐਵੀਡੈਂਸ ਹੋ ਰਹੀ ਹੈ। ਤੇ ਉਹਨਾਂ ਦੇ ਕਾਫੀ ਬਹਿਸ ਤੋਂ ਬਾਅਦ ਮੈਂ ਜ਼ਬਰਦਸਤੀ ਅੰਦਰ ਗਿਆ। ਫਿਰ ਵੀ ਉਹਨਾਂ ਦੇ ਵਕੀਲ ਨੇ ਜੱਜ ਸਾਹਿਬ ਨੂੰ ਮੇਰੀ ਸ਼ਿਕਾਇਤ ਕਰਤੀ ਕਿ ਇਹ ਲਵਾਣਾ ਜੀ ਅੰਦਰ ਜ਼ਬਰਦਸਤੀ ਘੁਸ ਕੇ ਆਏ ਨੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਮੈਡਮ, ਅਸੀਂ ਹਰ ਤਰੀਕ ਤੇ ਅਸੀਂ ਆਉਂਦੇ ਹਾਂ ਔਰ ਹਰ ਵਿਟਨੈਸ ਦੇ ਨਾਲ ਅਸੀਂ ਆਉਂਦੇ ਹਾਂ ਔਰ ਅਸੀਂ ਇੱਥੇ ਆਏ ਹਾਂ। ਅਸੀਂ ਕੋਈ ਸਾਡਾ ਇੱਥੇ ਸਿਰਫ ਦੇਖਣਾ ਹੈ ਕੋਰਟ ਵਿੱਚ, ਓਪਨ ਕੋਰਟ 'ਚ ਕੋਈ ਵੀ ਕਿਸੇ ਨੂੰ ਨਹੀਂ ਅਲਾਊ ਕਰ ਸਕਦੇ। ਲੇਕਿਨ ਸਾਡੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇੱਕ ਇਲੈਕਟਿਡ ਬੋਡੀ ਹੈ ਔਰ ਸਾਡੀ ਜ਼ਿੰਮੇਵਾਰੀ ਹੈਗੀ ਹੈ ਅਸੀਂ ਇੱਥੇ ਆਉਣਾ ਹੈਗਾ। ਤੇ ਮੈਨੂੰ ਉਹਨਾਂ ਨੇ ਫਿਰ ਅਲਾਊ ਕੀਤਾ। ਮੈਂ ਉੱਥੇ ਹੀ ਖੜਾ ਰਿਹਾ। ਉੱਥੇ ਮਾਮਚੰਦ ਜਿਹੜਾ ਸੀਗਾ ਮੁਜਰਿਮ ਸੀ ਦੂਸਰੇ ਕੇਸ ਵਿੱਚ, ਉਹ ਪੇਸ਼ ਹੋਇਆ ਸੀ। ਉਹਦੇ ਡਾਕੂਮੈਂਟਸ ਉਹਨਾਂ ਨੇ ਜਮ੍ਹਾਂ ਕਰਾਏ ਔਰ ਉਹਨਾਂ ਨੇ ਫਿਰ ਉਹਨਾਂ ਦੇ ਸਾਰੇ ਡਾਕੂਮੈਂਟ ਦੇ ਉਹਨਾਂ ਨੇ ਕੁਐਸਚਨ ਕੀਤੇ। CBI ਵੱਲੋਂ ਜਿਹੜੀ ਸੀਗੇ ਸਾਡੇ DP ਸਿੰਘ ਜੀ ਉਹ ਐਬਸੈਂਟ ਸੀਗੇ। ਸਾਡੇ ਕਮੇਟੀ ਦੇ ਵਕੀਲ ਇੱਕ ਆਇਆ ਸੀਗਾ ਔਰ ਅਸੀਂ ਮੇਰੇ ਨਾਲ ਸੁਰਜੀਤ ਸਿੰਘ, ਬਲਬੀਰ ਸਿੰਘ ਔਰ ਆਪਣੇ ਕਸ਼ਮੀਰ ਸਿੰਘ, ਅਸੀਂ 4-5 ਬੰਦੇ ਅਸੀਂ ਉੱਥੇ ਕੋਰਟ ਵਿੱਚ ਮੌਜੂਦ ਸੀ ਔਰ ਸਾਰਾ ਕੁਝ ਦੇਖਿਆ। ਦੇਖਣ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਹੈਗੀ ਕਿ ਕਿਉਂਕਿ ਹੁਣ ਜਿਹੜਾ ਐਵੀਡੈਂਸ ਹੈਗਾ ਉਹ ਡਿਫੈਂਸ ਵਿੱਚ ਸੱਜਣ ਕੁਮਾਰ ਆਪਣੇ ਡਿਫੈਂਸ ਵਿੱਚ ਬੰਦੇ ਪੇਸ਼ ਕਰ ਰਿਹਾ ਹੈਗਾ। ਉਹਨਾਂ ਨੇ ਆਪਣਾ ਡਿਫੈਂਸ ਵਿੱਚ ਮਾਮਰਾਜ ਨੂੰ ਪੇਸ਼ ਕੀਤਾ ਸੀਗਾ। ਉਹ ਮਾਮਰਾਜ ਜਿਹੜਾ ਇੰਸਪੈਕਟਰ ਰਾਈਟ ਸੈੱਲ ਦਾ, ਉਹ ਆਇਆ ਨਹੀਂ ਸੀਗਾ। ਹੁਣ ਇਹਨਾਂ ਨੇ CBI ਦੇ ਡਾਇਰੈਕਟਰ ਨੂੰ
ਉਹਨਾਂ ਨੇ ਕਿਹਾ ਹੈ ਕਿ ਨੈਕਸਟ ਡੇਟ ਤੇ ਤੁਸੀਂ ਆਓ। 18 ਜੁਲਾਈ ਦੀ ਹੁਣ ਡੇਟ ਹੈਗੀ ਹੈ ਔਰ ਇਸ ਮਾਮਲੇ ਤੇ ਅਸੀਂ ਅੱਜ ਹੀ ਸੁਨਿਸ਼ਚਿਤ ਕੀਤਾ ਪ੍ਰਧਾਨ ਜੀ ਦੇ ਨਾਲ ਔਰ ਜਨਰਲ ਸੈਕਟਰੀ ਸਾਹਿਬ ਦੇ ਨਾਲ। ਅਸੀਂ ਬਹੁਤ ਜਲਦੀ ਮਤਲਬ ਡਾਇਰੈਕਟਰ CBI ਨੂੰ ਅਸੀਂ ਮਿਲਣ ਜਾ ਰਹੇ ਹਾਂ, ਉਹਨਾਂ ਨੂੰ ਸਾਰੀ ਚੀਜ਼ ਦੱਸਾਂਗੇ ਕਿ ਕਿੱਥੇ ਕਿੱਥੇ, ਕਿਉਂਕਿ ਇਸ ਕੇਸ ਨੂੰ ਅਸੀਂ ਸੀਰੀਅਸਲੀ ਤੌਰ ਤੇ ਲੜਨਾ ਚਾਹੁੰਦੇ ਹਾਂ, ਬਿਲਕੁਲ ਢਿੱਲੇ ਮੱਠੇ ਅਸੀਂ ਨਹੀਂ ਲੜਨਾ ਚਾਹੁੰਦੇ। ਬਹੁਤ ਸਾਡੇ ਲੀਡਰ ਜਿਹੜੇ ਨੇ ਸਾਰੇ ਕਹਿੰਦੇ ਨੇ, ਉਹ ਕਹਿੰਦਾ ਕਿ ਮੈਂ ਸਜ਼ਾ ਕਰਾਈ ਹੈਗੀ। ਮੈਂ ਪੁੱਛਣਾ ਚਾਹੁੰਦਾ ਕਿ ਕਿਹੜੀ ਤਰੀਕ ਨੂੰ ਕਿਹੜੇ ਕੋਰਟ ਵਿੱਚ ਤੁਸੀਂ ਕਿਸ ਦਿਨ ਪੇਸ਼ ਹੋਏ ਹੋ? ਘਰ ਬੈਠੇ ਹੀ ਉਹ ਬਿਆਨ ਦਿੰਦੇ ਨੇ ਕਿ ਅਸੀਂ ਸਜ਼ਾ ਕਰਾਈ। ਮੈਨੂੰ ਤਾਂ ਸਮਝ ਨਹੀਂ ਆਈ ਕਿ ਜੇ ਉਹਨਾਂ ਦੇ ਬਿਆਨ ਨਾਲ ਦੇਣ ਨਾਲ ਹੀ ਸਜ਼ਾ ਹੋ ਜਾਂਦੀ ਹੈ ਤੇ ਫਿਰ 84 ਲੈ ਕੇ 35 ਸਾਲ ਤੱਕ ਇਹ ਕਿਉਂ ਚੁੱਪ ਰਹੇ ਜੀ? ਇਹਨਾਂ ਨੇ ਕੋਈ ਨਹੀਂ ਕੰਮ ਨਹੀਂ ਕਰਨਾ ਔਰ ਨਾਲ ਵਿੱਚ ਅੜੰਗਾ ਜ਼ਰੂਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਸਿੱਖ ਕੌਮ ਦਾ ਮਸਲਾ ਹੈਗਾ, ਇਹਦੇ ਵਿੱਚ ਸਾਰੇ ਜਿੰਨੀ ਹੋ ਸਕੇ ਸਾਰੇ ਇਸ ਕੇਸ ਨੂੰ ਸਪੋਰਟ ਕਰੋ। ਇਹਦੇ ਵਿੱਚ ਰੁਕਾਵਟ ਬਣਨ ਦੀ ਕੋਈ ਕੋਸ਼ਿਸ਼ ਨਾ ਕਰੇ ਔਰ ਅੜੰਗਾ ਲਗਾਉਣ ਦੀ ਕੋਈ ਕੋਸ਼ਿਸ਼ ਨਾ ਕਰੇ। ਜੇ ਤੁਹਾਡੇ ਕੋਲ ਟਾਈਮ ਹੈ ਤੇ ਜ਼ਰੂਰ ਕੋਰਟ ਆਓ। ਮੈਂ ਤੁਹਾਨੂੰ ਕਹਿ ਰਿਹਾ ਕਿ 501 ਨੰਬਰ ਕੋਰਟ ਹੈਗੀ ਹੈ, ਰੋਜ਼ ਐਵੇਨਿਊ ਕੋਰਟ ਹੈਗੀ ਹੈ ਨਵੀਂ। ਹੁਣ ਸਰਕਾਰ ਨੇ, ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹਨਾਂ ਨੇ 1984 ਵਾਸਤੇ ਸਪੈਸ਼ਲ ਕੋਰਟ ਬਣਾ ਦਿੱਤੀਆਂ ਨੇ ਔਰ ਰੋਜ਼ ਐਵੇਨਿਊ ਜਿਹੜੀ ਹੈਗੀ ਹੈ ਗੀਤਾਂਜਲੀ ਗੋਇਲ ਜੀ ਉਹ ਇਸ ਕੇਸ ਦੀ ਸੁਣਵਾਈ ਕਰ ਰਹੀ ਹੈਗੀ ਮੈਡਮ। ਔਰ ਉਹ ਸਾਰੇ ਕੇਸਿਸ 84 ਦੇ ਇਸੇ ਕੋਰਟ ਵਿੱਚ ਚੱਲ ਰਹੇ ਨੇ। ਸਪੈਸ਼ਲ ਕੋਰਟ ਮੋਦੀ ਸਰਕਾਰ ਨੇ ਬਣਾਈ ਹੈਗੀ ਹੈ, ਉਹਦੇ ਵਿੱਚ ਸਾਰੇ ਚੱਲ ਰਹੇ ਨੇ, ਚਾਹੇ ਟਾਈਟਲਰ ਦਾ ਹੋਏ ਜਾਂ ਕਮਲਨਾਥ ਦਾ ਹੋਏ ਜਾਂ ਸੱਜਣ ਕੁਮਾਰ ਦਾ ਹੋਏ ਜਾਂ ਹੋਰ ਅੰਨੇ ਹੋਣ, ਉਹ ਸਾਰੇ ਕੇਸਿਸ ਇਸੇ ਵਿੱਚ ਉਹ ਚੱਲ ਰਹੇ ਨੇ। ਸਾਡੀ ਬੜੇ ਦਿਨਾਂ ਤੋਂ ਡਿਮਾਂਡ ਸੀ ਕਿ ਸਪੈਸ਼ਲ ਕੋਰਟ ਬਣਾਈ ਜਾਏ, ਉਹਨਾਂ ਨੇ ਸਪੈਸ਼ਲ ਕੋਰਟ ਬਣਾ ਦਿੱਤੀ ਹੈਗੀ ਸਰਕਾਰ ਨੇ। ਮੈਂ ਉਹਦਾ ਵੀ ਧੰਨਵਾਦ ਕਰਨਾ ਔਰ ਸਾਨੂੰ ਉਮੀਦ ਹੈਗਾ ਕਿ ਜਿਹੜੀ ਇਹ ਸੁਲਤਾਨਪੁਰੀ ਵਾਲਾ ਕੇਸ ਚੱਲ ਰਿਹਾ ਹੈਗਾ ਇਹਦੇ ਵਿੱਚ ਬਹੁਤ ਜਲਦੀ ਇਹਨਾਂ ਦਾ ਡਿਫੈਂਸ ਦੇ ਜਿਹੜੇ ਆਰਗੂਮੈਂਟ ਨੇ ਉਹ ਖਤਮ ਹੋ ਜਾਣਗੇ, ਕਿਉਂਕਿ ਮੇਰੇ ਖਿਆਲ ਲਾਸਟ ਹੀ ਹੈ ਪ੍ਰੋਸੀਕਿਊਸ਼ਨ ਦਾ CBI ਦਾ। ਉਸ ਤੋਂ ਬਾਅਦ ਕੋਈ ਰਹਿ ਨਹੀਂ ਜਾਂਦਾ। ਸੱਜਣ ਕੁਮਾਰ ਦਾ ਬਿਆਨ ਜੋ ਵੀ ਹੋਏਗਾ ਉਹ ਦੇਗਾ। ਉਸ ਤੋਂ ਬਾਅਦ ਆਰਗੂਮੈਂਟ ਦੇ ਉੱਤੇ ਬਹਿਸ ਹੋਏਗੀ ਔਰ ਬਹਿਸ ਦੇ ਉੱਤੇ ਮੈਂ ਅਪੀਲ ਕਰਾਂਗਾ CBI ਨੂੰ। ਔਰ ਅਸੀਂ ਪ੍ਰਧਾਨ ਸਾਹਿਬ ਔਰ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਦਿੱਲੀ ਕਮੇਟੀ ਵੱਲੋਂ ਵੀ ਸਪੈਸ਼ਲ ਵਕੀਲ ਜਿਹੜਾ ਹੈਗਾ ਕ੍ਰਿਮੀਨਲ ਲਾਅਰ ਸੀਨੀਅਰ ਖੜਾ ਕਰਾਂਗੇ ਔਰ CBI ਵੀ ਕਰੇਗੀ ਜੀ। ਬਿਲਕੁਲ ਸੰਗਾ ਜੀ, 38 ਸਾਲ ਹੋ ਗਏ ਨੇ, ਸਾਡੀ ਕੌਮ ਨੂੰ ਇਨਸਾਫ ਨਹੀਂ ਮਿਲਿਆ। ਕਤਲੇਆਮ ਪੀੜਿਤ ਕਿਤੇ ਨਾ ਕਿਤੇ ਜਿਸ ਵੀ ਹਾਲਾਤਾਂ 'ਚ ਜੀ ਰਹੇ ਨੇ, ਉਹਨਾਂ ਦੀ ਸੋਚ ਇੱਕੋ ਹੀ ਕਰੀ ਹੈਗੀ ਕਿ ਬੇਸ਼ੱਕ ਅਸੀਂ ਜਿਸ ਹਾਲਾਤਾਂ 'ਚ ਹੈਗੇ ਹਾਂ ਇਨਸਾਫ ਜ਼ਰੂਰ ਮਿਲੇ। ਲਗਾਤਾਰ ਇਨਸਾਫ ਦੀ ਜੰਗ ਜਾਰੀ ਹੈ। ਕ੍ਰੈਡਿਟ ਲੈਣ ਦੀ ਹੋੜ ਦੇ ਅੰਦਰ ਆਪਾਂ ਬੜੇ ਚਿਹਰੇ ਦੇਖ ਰਹੇ ਹਾਂ। ਹੀਰੋ ਸਭ ਬਣਨਾ ਚਾਹੁੰਦੇ ਨੇ, ਕ੍ਰੈਡਿਟ ਸਭ ਲੈਣਾ ਚਾਹੁੰਦੇ ਨੇ, ਮਾਫ ਕਰਨਾ, ਚਾਹੇ ਉਹ ਕਮੇਟੀ ਦੇ ਅੰਦਰ ਦੇ ਹੋਣ ਜਾਂ ਕਮੇਟੀ ਦੇ ਬਾਹਰ ਦੇ ਹੋਣ। ਮਗਰ ਇਨਸਾਫ ਦੀ ਜੰਗ ਦੇ ਅੰਦਰ ਕੌਣ ਖਲੋਂਦਾ ਤੇ ਕੌਣ ਨਹੀਂ ਖਲੋਂਦਾ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। 18 ਜੁਲਾਈ ਦੱਸੀ ਜਾ ਰਹੀ ਹੈਗੀ ਅਗਲੀ ਡੇਟ। ਕੋਸ਼ਿਸ਼ ਕਰਾਂਗੇ ਸਾਡੀ TV 84 ਦੀ ਟੀਮ ਉਸ ਵੇਲੇ ਕੋਰਟ ਦੇ ਅੰਦਰ ਮੌਜੂਦ ਹੋਵੇ ਜਾਂ ਕੋਰਟ ਦੇ ਬਾਹਰ। ਅਗਲੀ ਅਪਡੇਟ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਰ ਆਤਮਾ ਸਿੰਘ ਜੀ ਤੋਂ ਇਜਾਜ਼ਤ। ਆਤਮਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।